ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਧੰਨਵਾਦ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸਰੋਤਿਓ, ਪ੍ਰੋਗਰਾਮ ਅਪਡੇਟ ਅਮਰੀਕਾ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ 25 ਜਨਵਰੀ ਦਿਨ ਬੁੱਧਵਾਰ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ ਵੀ। ਸਾਡੇ ਅੱਜ ਦੇ ਇਸ ਖਬਰਾਂ ਦੇ ਬੁਲਟਨ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਜੀ ਫਰੀਮੰਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ ਅਤੇ ਕੁਲਵਿੰਦਰ ਕੌਰ ਜੀ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜਾਂ 408-272-5200 ਦੇ ਉੱਤੇ। ਤੇ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ, ਪਰ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਰਾਸ਼ਟਰਪਤੀ ਡੋਨਲਡ ਟਰੰਪ ਨੇ US ਮੈਕਸੀਕੋ ਬਾਰਡਰ ਦੇ ਉੱਤੇ ਕੰਧ ਬਣਾਉਣ ਦੀ ਮਨਜ਼ੂਰੀ ਦਿੱਤੀ। ਰਾਸ਼ਟਰਪਤੀ ਟਰੰਪ ਕੱਲ੍ਹ ਲੈ ਕੇ ਆ ਸਕਦੇ ਹਨ ਰਿਫਿਊਜੀ ਪ੍ਰੋਗਰਾਮ ਨੂੰ ਬੰਦ ਕਰਨ ਦਾ ਐਗਜ਼ੀਕਿਊਟਿਵ ਆਰਡਰ। ਹਾਊਸ ਸਪੀਕਰ ਪੌਲ ਰਾਇਨ ਦਾ ਦਾਅਵਾ, ਅਗਸਤ ਤੱਕ ਓਬਾਮਾ ਕੇਅਰ ਟੈਕਸ ਰਿਫਾਰਮ ਉਸ ਨੂੰ ਹੱਲ ਕਰ ਲਿਆ ਜਾਵੇਗਾ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਐਬੇ ਨੇ ਆਖਿਆ ਕਿਸੇ ਵੀ ਤਰੀਕੇ ਦੀ ਫੌਜੀ ਕਾਰਵਾਈ ਦੇ ਵਿੱਚ ਨਹੀਂ ਹਿੱਸਾ ਲਵੇਗਾ ਜਾਪਾਨ। ਸਾਬਕਾ ਰਾਸ਼ਟਰਪਤੀ ਓਬਾਮਾ ਦੇ ਦੁਆਰਾ ਪੈਲਸਟੀਨ ਅਥਾਰਟੀ ਨੂੰ ਦਿੱਤੇ ਗਏ $221 ਮਿਲੀਅਨ ਦੇ ਉੱਤੇ ਟਰੰਪ ਸਰਕਾਰ ਨੇ ਰੋਕ ਲਾਈ। ਤੇ ਹੁਣ ਖਬਰਾਂ ਦਾ ਵਿਸਥਾਰ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅੱਜ 2 ਨਵੇਂ ਐਗਜ਼ੀਕਿਊਟਿਵ ਆਰਡਰ ਜਾਰੀ ਕੀਤੇ ਇਮੀਗ੍ਰੇਸ਼ਨ ਨੂੰ ਲੈ ਕੇ। ਸਭ ਤੋਂ ਪਹਿਲੇ ਐਗਜ਼ੀਕਿਊਟਿਵ ਆਰਡਰ ਦੇ ਵਿੱਚ US ਮੈਕਸੀਕੋ ਦੇ ਬਾਰਡਰ ਦੇ ਉੱਤੇ ਆਪਣੀ ਕੈਂਪੇਨ ਦੇ ਵਿੱਚ ਕੀਤੇ ਹੋਏ ਵਾਅਦੇ ਅਨੁਸਾਰ ਵਾਲ ਬਣਾਉਣ ਦੀ, ਕੰਧ ਬਣਾਉਣ ਦੀ ਗੱਲ ਉਸ ਨੂੰ ਮਨਜ਼ੂਰੀ ਦੇ ਦਿੱਤੀ। ਤੇ ਇਸ ਦੇ ਨਾਲ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵਿੱਚ ਡੈਪੂਟੇਸ਼ਨਸ ਦੇ ਲਈ ਅਤੇ ਸੈਂਚੁਰੀ ਸਿਟੀਜ਼ ਦੀ ਫੰਡਿੰਗ ਕੱਟਣ ਦੇ ਲਈ ਦੂਜਾ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਬਿਲਡਿੰਗ ਦੇ ਵਿੱਚ ਤਕਰੀਬਨ 1:30 ਵਜੇ 70 ਲੋਕਾਂ ਦੇ ਸਾਹਮਣੇ ਉਹਨਾਂ ਨੇ ਇਹ 2 ਐਗਜ਼ੀਕਿਊਟਿਵ ਆਰਡਰਸ ਦੇ ਉੱਤੇ ਦਸਤਖਤ ਕੀਤੇ। ਇਸ ਦੇ ਉੱਤੇ ਬੋਲਦੇ ਹੋਏ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਆਖਿਆ ਵੀ ਮੈਂ ਹੁਣੇ 2 ਐਗਜ਼ੀਕਿਊਟਿਵ ਆਰਡਰ ਸਾਈਨ ਕਰਕੇ ਹਟਿਆ ਹਾਂ, ਜਿਸ ਕਰਕੇ ਹਜ਼ਾਰਾਂ ਹੀ ਅਮਰੀਕਨਜ਼ ਆ ਉਹਨਾਂ ਦੀ ਜਾਨ ਬਚੇਗੀ, ਲੱਖਾਂ ਹੀ ਲੋਕਾਂ ਨੂੰ ਨੌਕਰੀ ਮਿਲੇਗੀ ਅਤੇ ਬਿਲੀਅਨਸ ਆਫ ਡਾਲਰ ਆ ਇਸ ਦੇ ਕਰਕੇ ਬਚਣਗੇ। ਉਹਨਾਂ ਨੇ ਆਖਿਆ ਸਾਰੇ ਜਾਣੇ ਮਿਲ ਕੇ ਆਪਾਂ ਆਪਣੇ ਬਾਰਡਰਸ ਨੂੰ ਸੁਰੱਖਿਅਤ ਬਣਾਵਾਂਗੇ ਅਤੇ ਮੈਕਸੀਕੋ ਦੇ ਨਾਲ ਆਰਥਿਕ ਭਾਈਵਾਲੀ ਵੀ ਬਣਾਵਾਂਗੇ। ਉਹਨਾਂ ਨੇ ਆਖਿਆ ਇਸ ਕੰਧ ਬਣਾਉਣ ਦੇ ਨਾਲ US ਅਤੇ ਮੈਕਸੀਕੋ ਦੇ ਸੰਬੰਧਾਂ ਦੇ ਵਿੱਚ ਹੋਰ ਮਿਠਾਸ ਆਵੇਗੀ। ਪਹਿਲੇ ਐਗਜ਼ੀਕਿਊਟਿਵ ਆਰਡਰ ਦੇ ਅਨੁਸਾਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਆਪਣੀ ਫੰਡਿੰਗ ਦੇ ਵਿੱਚੋਂ ਬਾਰਡਰ ਵਾਲ ਦੇ ਉੱਤੇ ਕੰਮ ਕਰਨ ਦੇ ਲਈ ਆਖਿਆ ਗਿਆ ਆ, ਪਰ ਇਸ ਦਾ ਪੂਰਾ ਬਜਟ ਕਾਂਗਰਸ ਦੇ ਵੱਲੋਂ ਹੀ ਪਾਸ ਕੀਤਾ ਜਾਵੇਗਾ। ABC ਨਿਊਜ਼ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਆਖਿਆ ਵੀ ਇਹ ਬਾਰਡਰ ਦੀ ਉੱਤੇ ਕੰਧ ਬਣਾਉਣ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇਗਾ। ਕੁਝ ਹੀ ਮਹੀਨਿਆਂ ਦੇ ਵਿੱਚ ਤੁਸੀਂ ਇਸ ਕੰਮ ਨੂੰ ਸ਼ੁਰੂ ਹੁੰਦਿਆਂ ਦੇਖੋਗੇ। ਇਸ US ਮੈਕਸੀਕੋ ਬਾਰਡਰ ਵਾਲ ਦੇ ਉੱਤੇ ਮੈਕਸੀਕੋ ਦੇ ਪ੍ਰੈਜ਼ੀਡੈਂਟ ਐਨਰੀਕੇ ਪੀਨਾ ਨੀਟੋ ਉਹਨਾਂ ਨੇ ਆਖਿਆ ਵੀ ਅਮਰੀਕਾ ਨੂੰ ਕਿਸੇ ਵੀ ਤਰੀਕੇ ਦੀ ਪੇਮੈਂਟ ਆ ਮੈਕਸੀਕੋ ਨਹੀਂ ਦੇਵੇਗਾ ਇਸ ਕੰਧ ਬਣਾਉਣ ਦੇ ਲਈ। ਇਸ ਦੇ ਉੱਤੇ ਟਿੱਪਣੀ ਕਰਦੇ ਹੋਏ ਪ੍ਰੈਜ਼ੀਡੈਂਟ ਟਰੰਪ ਨੇ ਆਖਿਆ ਮੈਕਸੀਕੋ ਦੇ ਰਾਸ਼ਟਰਪਤੀ ਨੂੰ ਇਹ ਬਿਆਨ ਦੇਣਾ ਪੈ ਰਿਹਾ ਆ, ਪਰ ਮੈਂ ਤੁਹਾਨੂੰ ਇਹ ਕਹਿ ਰਿਹਾ ਆ ਇਸ ਕੰਧ ਦੀ ਪੇਮੈਂਟ, ਬਾਰਡਰ ਵਾਲ ਦੀ ਪੇਮੈਂਟ ਮੈਕਸੀਕੋ ਹੀ ਕਰੇਗਾ। ਇਹ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਤੋਂ ਲਈ ਜਾ ਸਕਦੀ ਆ। ਨਾਲ ਹੀ ਦੂਜੇ ਐਗਜ਼ੀਕਿਊਟਿਵ ਆਰਡਰ ਦੇ ਵਿੱਚ ਉਹਨਾਂ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਤਕਰੀਬਨ ਨਵੇਂ 5000 ਹੋਰ ਬਾਰਡਰ ਪੈਟਰੋਲ ਏਜੰਟਸ ਉਹਨਾਂ ਨੂੰ ਹਾਇਰ ਕਰਨ ਦੀ ਵੀ ਗੱਲ ਆਖੀ ਆ। ਤੇ ਨਾਲ ਹੀ ਨਵੇਂ ਡਿਟੈਂਸ਼ਨ ਫੈਸਿਲਿਟੀਜ਼ ਅਨਡਾਕੂਮੈਂਟਡ ਇਮੀਗ੍ਰੈਂਟਸ ਦੇ ਲਈ US ਬਾਰਡਰ ਦੇ ਨਜ਼ਦੀਕ ਬਣਾਉਣ ਨੂੰ ਵੀ ਆਖਿਆ ਗਿਆ ਆ। ਇਸ ਮੌਕੇ ਜਦ ਵੀ ਕੋਈ ਬਾਰਡਰ ਤੋਂ ਫੜਿਆ ਜਾਂਦਾ ਆ, ਉਹਨਾਂ ਨੂੰ ਫੜ ਕੇ ਜਲਦ ਹੀ ਰਿਹਾ ਕਰ ਦਿੱਤਾ ਜਾਂਦਾ ਆ ਅਤੇ ਲੋਕਲ ਲਾਜ਼ ਦੇ ਅਨੁਸਾਰ ਉਹਨਾਂ ਦੇ ਉੱਤੇ ਕਾਰਵਾਈ ਹੁੰਦੀ ਆ। ਪਰ ਇਸ ਦੂਸਰੇ ਐਗਜ਼ੀਕਿਊਟਿਵ ਆਰਡਰ ਦੇ ਅਨੁਸਾਰ ਇਹ ਕੈਚ ਐਂਡ ਰਿਲੀਜ਼ ਪਾਲਿਸੀ ਆ ਉਸ ਨੂੰ ਸਮਾਪਤ ਕੀਤਾ ਜਾਵੇਗਾ ਅਤੇ ਫੈਡਰਲ ਲਾਜ਼ ਆ ਉਹਨਾਂ ਨੂੰ ਸਖਤੀ ਦੇ ਨਾਲ ਲਾਗੂ ਕੀਤਾ ਜਾਵੇਗਾ, ਜਿਸ ਦੇ ਵਿੱਚ ਜਿਹੜਾ ਵੀ ਅਨਡਾਕੂਮੈਂਟਡ ਇਮੀਗ੍ਰੈਂਟ ਫੜਿਆ ਜਾਂਦਾ ਆ ਉਸ ਨੂੰ ਜਲਦ ਤੋਂ ਜਲਦ ਡਿਪੋਰਟ ਕੀਤਾ ਜਾਵੇਗਾ ਅਤੇ ਇਸ ਪ੍ਰੋਗਰਾਮ
ਪ੍ਰੋਗਰਾਮ ਨੂੰ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਏਜੰਟਸ ਆ ਸਖਤੀ ਨਾਲ ਲਾਗੂ ਕਰਨਗੇ। ਨਾਲ ਹੀ ਇਸ ਐਗਜ਼ੀਕਿਊਟਿਵ ਆਰਡਰ ਦੇ ਅਨੁਸਾਰ ਸੈਂਚੁਰੀ ਸਿਟੀਜ਼ ਜਿੱਥੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹਨਾਂ ਨੂੰ ਪਨਾਹ ਦਿੱਤੀ ਜਾਂਦੀ ਆ, ਉਹਨਾਂ ਸਾਰੀਆਂ ਸਿਟੀਜ਼ ਨੂੰ ਫੈਡਰਲ ਫੰਡਿੰਗ ਘੱਟ ਦਿੱਤੀ ਜਾਵੇਗੀ, ਜਿਨ੍ਹਾਂ ਵਿੱਚ ਸੈਨ ਫਰਾਂਸਿਸਕੋ ਵੀ ਇੱਕ ਐਸਾ ਸ਼ਹਿਰ ਆਉਂਦਾ ਆ ਜਿਸ ਦੀ ਫੰਡਿੰਗ ਤਕਰੀਬਨ $2 ਬਿਲੀਅਨ ਦੇ ਨਾਲ ਕੱਟੀ ਜਾ ਸਕਦੀ ਆ। ਇਹਨਾਂ ਦੇ ਇਸ ਐਗਜ਼ੀਕਿਊਟਿਵ ਆਰਡਰਸ ਦੇ ਵਿਰੋਧ ਦੇ ਵਿੱਚ ਡੈਮੋਕ੍ਰੇਟ ਪਾਰਟੀ ਦੇ ਕਈ ਰਿਪਰੈਜ਼ੈਂਟੇਟਿਵਸ ਆ ਉਹਨਾਂ ਨੇ ਨਿੰਦਾ ਕੀਤੀ ਆ ਵੀ ਅਜਿਹੀਆਂ ਪਾਲਿਸੀਆਂ ਕਮਿਊਨਿਟੀ ਦੇ ਵਿੱਚ ਭਾਈਚਾਰੇ ਵਿੱਚ ਦਰਾਰਾਂ ਪੈਦਾ ਕਰਦੀਆਂ ਨੇ। ਅੱਜ ਦੇ ਦੋਨੋਂ ਐਗਜ਼ੀਕਿਊਟਿਵ ਆਰਡਰਸ ਦੇ ਵਿੱਚ ਡਾਕਾ ਦਾ DACA ਦਾ ਕੋਈ ਵੀ ਜ਼ਿਕਰ ਨਹੀਂ ਆ, ਪਰ ਪ੍ਰੈਸ ਸੈਕਟਰੀ ਸਪਾਈਸਰ ਉਹਨਾਂ ਨੇ ਇਸ ਦੇ ਬਾਰੇ ਇਸ਼ਾਰਾ ਕੀਤਾ ਆ। ਇਸ ਹਫ਼ਤੇ ਦੇ ਵਿੱਚ ਇਸ ਦੇ ਉੱਤੇ ਜਲਦ ਹੀ ਕੋਈ ਨਵਾਂ ਐਗਜ਼ੀਕਿਊਟਿਵ ਆਰਡਰ ਆ ਸਕਦਾ ਆ ਜਿਸ ਦੇ ਵਿੱਚ ਡਾਕਾ ਨੂੰ DACA ਨੂੰ ਬਿਲਕੁਲ ਖਤਮ ਕੀਤਾ ਜਾ ਸਕਦਾ ਆ। ਡਾਕਾ ਦੇ ਤਹਿਤ ਜਿਹੜੇ ਬੱਚੇ ਅਨਡਾਕੂਮੈਂਟਡ ਇਮੀਗ੍ਰੈਂਟਸ ਦੇ ਨਾਲ ਛੋਟੇ ਹੁੰਦੇ ਤੋਂ ਆਏ ਆ ਉਹਨਾਂ ਨੂੰ ਵਾਪਸ ਡਿਪੋਰਟ ਨਹੀਂ ਕੀਤਾ ਜਾ ਸਕਦਾ, ਪਰ ਜੇ ਡਾਕਾ ਖਤਮ ਹੋ ਜਾਵੇਗਾ ਤਾਂ ਉਹਨਾਂ ਬੱਚਿਆਂ ਨੂੰ ਵੀ ਡਿਪੋਰਟ ਕਰਨ ਦੀ ਨੌਬਤ ਆ ਸਕਦੀ ਆ। ਅੱਜ ਦੇ ਇਸ ਐਗਜ਼ੀਕਿਊਟਿਵ ਆਰਡਰ ਆਉਣ ਤੋਂ ਬਾਅਦ ਚ ਮੈਕਸੀਕੋ ਦੇ ਰਾਸ਼ਟਰਪਤੀ, ਜਿਨ੍ਹਾਂ ਨੂੰ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਸ਼ਿੰਗਟਨ ਦੇ ਵਿੱਚ ਆਉਣ ਦਾ ਸੱਦਾ ਦਿੱਤਾ ਆ, ਉਹਨਾਂ ਨੇ ਇਹ ਆਖਿਆ ਹੈ ਵੀ ਉਹ ਸੋਚ ਰਹੇ ਨੇ ਵੀ ਹੁਣ ਇਸ US ਦੌਰੇ ਨੂੰ ਉਹ ਰੱਦ ਕਰ ਦੇਣ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਜੋ ਕਿ ਲਗਾਤਾਰ ਐਗਜ਼ੀਕਿਊਟਿਵ ਆਰਡਰਸ ਜਾਰੀ ਕਰ ਰਹੇ ਨੇ, ਉਹ ਰਿਫਿਊਜੀ ਪ੍ਰੋਗਰਾਮ ਦੇ ਉੱਤੇ ਕੱਲ੍ਹ ਨੂੰ ਇੱਕ ਹੋਰ ਐਗਜ਼ੀਕਿਊਟਿਵ ਆਰਡਰ ਜਾਰੀ ਕਰ ਸਕਦੇ ਹਨ। ਇਸ ਨਵੇਂ ਐਗਜ਼ੀਕਿਊਟਿਵ ਆਰਡਰ ਦੇ ਡਰਾਫਟ ਦੇ ਅਨੁਸਾਰ ਥੋੜੇ ਦੇਰ ਦੇ ਲਈ ਰਿਫਿਊਜੀਜ਼ ਦੀ ਅਮਰੀਕਾ ਦੇ ਵਿੱਚ ਐਂਟਰੀ ਦੇ ਉੱਤੇ ਰੋਕ ਲਾਈ ਜਾਵੇਗੀ ਅਤੇ ਅਣਮਿੱਥੇ ਸਮੇਂ ਦੇ ਲਈ ਸੀਰੀਆ ਤੋਂ ਜਿਹੜੇ ਲੋਕ ਭੱਜ ਕੇ ਆ ਰਹੇ ਆ ਉਹਨਾਂ ਦੇ ਉੱਤੇ ਵੀ ਰੋਕ ਲਾਈ ਜਾਵੇਗੀ। ਇਸ ਦੇ ਨਾਲ ਹੋਰ ਵੀ ਬਹੁਤ ਸਾਰੇ ਮੁਸਲਿਮ ਮੈਜੋਰਟੀ ਦੇਸ਼ਾਂ ਦੇ ਵਿੱਚੋਂ ਆ ਰਹੇ ਨਾਗਰਿਕਾਂ ਨੂੰ ਆਉਣ ਦੇ ਲਈ ਰੋਕ ਲਾਈ ਜਾ ਸਕਦੀ ਆ। ਤੇ ਨਾਲ ਹੀ ਇਸ ਡਰਾਫਟ ਦੇ ਵਿੱਚ ਇਹ ਹਦਾਇਤਾਂ ਨੇ ਵੀ US ਅਫੀਸ਼ੀਅਲ ਸੀਰੀਆ ਵਰਗੇ ਦੇਸ਼ਾਂ ਦੇ ਵਿੱਚ ਸੇਫ ਜ਼ੋਨ ਬਣਾਉਣ ਜਿੱਥੇ ਕਿ ਹੁਣ ਤੱਕ 5 ਲੱਖ ਤੋਂ ਵੱਧ ਲੋਕ ਸਿਵਲ ਵਾਰ ਦੇ ਦੌਰਾਨ ਮਰ ਚੁੱਕੇ ਨੇ। ਤੇ ਨਾਲ ਹੀ ਇਹ ਹਦਾਇਤਾਂ ਨੇ ਵੀ ਅਜਿਹੇ ਦੇਸ਼ਾਂ 'ਚੋਂ ਆ ਰਹੇ ਮਾਈਨੋਰਟੀ ਰਿਲੀਜੀਅਸ ਗਰੁੱਪਸ ਉਹਨਾਂ ਨੂੰ ਪਹਿਲ ਦਿੱਤੀ ਜਾਵੇ। ਜੇ ਹੁਣ ਕੋਈ ਮੁਸਲਿਮ ਦੇਸ਼ ਦੇ ਵਿੱਚੋਂ ਆ ਰਿਹਾ ਆ, ਜੇ ਉੱਥੇ ਕੋਈ ਕ੍ਰਿਸਚੀਅਨ, ਜਿਊਜ਼ ਜਾਂ ਹੋਰ ਧਰਮ ਦੇ ਲੋਕ ਨੇ, ਉਹਨਾਂ ਨੂੰ ਮੁਸਲਮਾਨਾਂ ਤੋਂ ਪਹਿਲਾਂ ਪਹਿਲ ਦਿੱਤੀ ਜਾਵੇਗੀ। ਤੇ ਨਾਲ ਹੀ ਪ੍ਰਤੀ ਸਾਲ ਰਿਫਿਊਜੀ ਲੈਣ ਦੀ ਸੰਖਿਆ ਆ ਉਸ ਨੂੰ 1,10,000 ਤੋਂ ਘਟਾ ਕੇ 50,000 ਕਰ ਦਿੱਤਾ ਜਾਵੇਗਾ। ਇਸ ਐਗਜ਼ੀਕਿਊਟਿਵ ਆਰਡਰ ਦੇ ਅਨੁਸਾਰ US ਦੇ ਵਿੱਚ ਰਿਫਿਊਜੀਆਂ ਨੂੰ ਮੁੜ ਬਸੇਰੇ ਦੇ ਲਈ ਜਿਹੜਾ ਪ੍ਰੋਗਰਾਮ ਆ ਉਸ ਨੂੰ ਅਗਲੇ 6 ਮਹੀਨਿਆਂ ਦੇ ਲਈ ਰੋਕ ਦਿੱਤਾ ਜਾਵੇਗਾ। ਇਹੀ ਨਹੀਂ, ਇਸ ਦੇ ਵਿੱਚ ਇਹ ਵੀ ਦੇਖਿਆ ਗਿਆ ਹੈ ਵੀ ਅਗਲੇ 1 ਮਹੀਨੇ ਦੇ ਲਈ ਈਰਾਨ, ਇਰਾਕ, ਸੀਰੀਆ ਤੇ ਸੁਦਾਨ ਵਰਗੇ ਦੇਸ਼ਾਂ ਤੋਂ ਆ ਰਹੇ ਲੋਕ ਉਹਨਾਂ ਦੇ ਵੀਜ਼ੇ ਦੇ ਵਿੱਚ ਹੋਰ ਸਖਤਾਈ ਕੀਤੀ ਜਾ ਸਕਦੀ ਆ। ਇਸ ਪੂਰੇ ਐਗਜ਼ੀਕਿਊਟਿਵ ਆਰਡਰ ਦੇ ਵਿੱਚ ਕੀ ਹੋਵੇਗਾ ਇਹ ਤਾਂ ਕੱਲ ਨੂੰ ਹੀ ਪਤਾ ਲੱਗੇਗਾ, ਪਰ ਆਪਣੇ ਕੈਂਪੇਨ ਦੇ ਦੌਰਾਨ ਆਪਣੇ ਸਮਰਥਕਾਂ ਨੂੰ ਕੀਤੇ ਵਾਅਦੇ ਦੇ ਵਿੱਚ ਰਿਫਿਊਜੀਆਂ ਦਾ ਆਉਣਾ ਅਮਰੀਕਾ ਦੇ ਵਿੱਚ ਬੰਦ ਕਰਨਾ, ਰਿਫਿਊਜੀਆਂ ਦੇ ਨੰਬਰਸ ਨੂੰ ਘਟਾਉਣਾ ਅਤੇ ਮੁਸਲਿਮ ਮੈਜੋਰਟੀ ਦੇਸ਼ਾਂ ਤੋਂ ਆ ਰਹੇ ਲੋਕਾਂ ਦੀ ਰੋਕ ਲਾਉਣੀ ਇਸ ਐਗਜ਼ੀਕਿਊਟਿਵ ਆਰਡਰ ਦੇ ਵਿੱਚ ਨਜ਼ਰ ਆ ਰਹੀ ਆ। ਅਜਿਹਾ ਐਗਜ਼ੀਕਿਊਟਿਵ ਆਰਡਰ ਨਾ ਆਵੇ, ਇਸ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਅੱਜ ਜਗ੍ਹਾ ਦੇ ਉੱਤੇ ਰੈਲੀ ਅਤੇ ਪ੍ਰੋਟੈਸਟ ਵੀ ਕੀਤੇ ਗਏ। ਹਾਊਸ ਸਪੀਕਰ ਪੌਲ ਰਾਇਨ ਉਹਨਾਂ ਨੇ ਇਹ ਦਾਅਵਾ ਕੀਤਾ ਆ ਕਿ ਰਿਪਬਲਿਕਨਸ GOP ਓਬਾਮਾ ਕੇਅਰ ਨੂੰ, ਟੈਕਸ ਰਿਫਾਰਮਸ ਨੂੰ ਅਤੇ ਬਾਰਡਰ ਅਤੇ ਨੈਸ਼ਨਲ ਸਿਕਿਉਰਿਟੀ ਨੂੰ ਆਉਂਦੀ ਅਗਸਤ ਤੱਕ ਨਿਪਟਾ ਲਵੇਗੀ। ਹਾਊਸ ਸਪੀਕਰ ਪੌਲ ਰਾਇਨ ਉਹਨਾਂ ਨੇ ਇਸ ਦੇ ਵਿੱਚ ਗੱਲਬਾਤ ਕਰਦੇ ਹੋਏ ਆਖਿਆ ਵੀ ਉਹ ਓਬਾਮਾ ਕੇਅਰ ਨੂੰ ਅਪ੍ਰੈਲ ਤੱਕ ਰਿਪੀਲ ਅਤੇ ਰਿਪਲੇਸ ਕਰ ਦੇਣਗੇ। ਓਬਾਮਾ ਕੇਅਰ ਨੂੰ ਰਿਪੀਲ ਅਤੇ ਰਿਪਲੇਸ ਕਰਨ ਦੇ ਲਈ 3 ਪਾਰਟ ਲੱਗਣਗੇ, ਜਿਸ ਦੇ ਵਿੱਚ ਕਾਂਗਰਸ ਦੇ ਵੱਲੋਂ ਇੱਕ ਲੈਜਿਸਲੇਸ਼ਨ ਪਹਿਲਾਂ ਪਾਸ ਕਰਨਾ ਪਵੇਗਾ। ਉਸ ਤੋਂ ਬਾਅਦ ਦੇ ਵਿੱਚ ਇੰਸ਼ੋਰੈਂਸ ਮਾਰਕੀਟ ਨੂੰ ਸਥਿਰ ਕਰਨ ਦੇ ਲਈ ਕੋਈ ਐਕਸ਼ਨ ਲੈਣੇ ਪੈਣਗੇ ਅਤੇ ਬਾਅਦ ਦੇ ਵਿੱਚ ਹੈਲਥ ਅਤੇ ਹਿਊਮਨ ਸਰਵਿਸਿਜ਼ ਦੇ ਵੱਲੋਂ ਇੱਕ ਨਵਾਂ ਪਲਾਨ ਓਬਾਮਾ ਕੇਅਰ ਦੀ ਜਗ੍ਹਾ ਦੇ ਉੱਤੇ, ਜਿਸ ਨੂੰ ਕਾਂਗਰਸ ਦੇ ਵਿੱਚੋਂ 60 ਵੋਟਾਂ ਦੇ ਨਾਲ ਪਾਸ ਕਰਾਉਣਾ ਪਵੇਗਾ, ਉਹ ਲੈ ਕੇ ਆਉਣਾ ਪਵੇਗਾ। ਉਂਝ ਤਾਂ ਹਾਊਸ ਸਪੀਕਰ ਪੌਲ ਰਾਇਨ ਦਾ ਇਹ ਦਾਅਵਾ ਕਾਫੀ ਵੱਡਾ ਨਜ਼ਰ ਆਉਂਦਾ ਆ, ਪਰ ਜਿਹੜਾ ਸਮਾਂ ਇਹਨਾਂ ਨੇ ਆਖਿਆ ਆ ਇਸ ਦੇ ਵਿੱਚ ਜੇ ਹੋ ਜਾਂਦਾ ਆ ਤਾਂ ਇੱਕ ਕਰਾਮਾਤ ਹੀ ਨਜ਼ਰ ਆਵੇਗੀ। ਉਸ ਤੋਂ ਬਾਅਦ ਦੇ ਵਿੱਚ ਪੌਲ ਰਾਇਨ ਦਾ ਮੰਨਣਾ ਆ ਟੈਕਸ ਰਿਫਾਰਮਸ ਨੂੰ ਉਹ ਅਪ੍ਰੈਲ ਤੋਂ ਅਗਸਤ ਤੱਕ ਲੈ ਕੇ ਆਉਣਗੇ। ਨਾਲ ਹੀ ਉਹਨਾਂ ਨੇ ਦਾਅਵਾ ਕੀਤਾ ਵੀ ਜਿਹੜੇ ਟੈਕਸ ਰਿਫਾਰਮ ਆ ਇਹ ਰੈਵਨਿਊ ਨਿਊਟਰਲ ਹੋਣਗੇ
ਹੋਣਗੇ, ਯਾਨੀ ਕਿ ਜੇ ਟੈਕਸ ਕਿਸੇ ਦੇ ਘਟਾਏ ਜਾਂਦੇ ਆ ਤਾਂ ਉਹ ਡੈਫਿਸਿਟ ਦੇ ਵਿੱਚ ਨਹੀਂ ਆਉਣਗੇ, ਉਹ ਬਜਟ ਨੂੰ ਘਾਟਾ ਨਹੀਂ ਪਾਉਣਗੇ, ਬਲਕਿ ਕਿਸੇ ਹੋਰ ਪਾਸੋਂ ਟੈਕਸ ਆ ਉਹ ਵਧਾਇਆ ਜਾ ਸਕਦਾ ਆ। ਤੇ ਨਾਲ ਹੀ ਉਹਨਾਂ ਨੇ ਆਖਿਆ ਅਗਸਤ ਦੇ ਮਹੀਨੇ ਦੇ ਵਿੱਚ ਹੀ ਬਾਰਡਰ ਅਤੇ ਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ ਵਿਸ਼ੇਸ਼ ਨਵੀਆਂ ਲੈਜਿਸਲੇਸ਼ਨ, ਨਵੇਂ ਬਿੱਲ ਆ ਉਹ ਪੇਸ਼ ਕੀਤੇ ਜਾਣਗੇ। ਇਸ ਦੇ ਵਿੱਚ ਉਹਨਾਂ ਨੇ ਬਾਰਡਰ ਵਾਲ ਦੇ ਉੱਤੇ ਬਜਟ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਕੀਤੀ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਐਬੇ ਉਹਨਾਂ ਨੇ ਆਪਣੇ ਸੰਸਦ ਦੇ ਵਿੱਚ ਸਵਾਲ ਜਵਾਬ ਦੇ ਵਿੱਚ ਇਹ ਪੁਸ਼ਟੀ ਕੀਤੀ ਆ ਵੀ ਜਾਪਾਨ ਕਿਸੇ ਵੀ ਤਰੀਕੇ ਦੀ ਮਿਲਟਰੀ ਕਾਰਵਾਈ, ਚਾਹੇ ਕਿਸੇ ਵੀ ਉਹ ਅੱਤਵਾਦੀ ਗਰੁੱਪ ਦੇ ਖਿਲਾਫ ਹੋਵੇ ਜਾਂ ਆਈਸਿਸ ਦੇ ਖਿਲਾਫ ਹੋਵੇ, ਉਸ ਦੇ ਵਿੱਚ ਹਿੱਸਾ ਨਹੀਂ ਲਵੇਗਾ, ਚਾਹੇ ਉਸ ਨੂੰ ਅਮਰੀਕਾ ਜਾਂ ਰਾਸ਼ਟਰਪਤੀ ਡੋਨਾਲਡ ਟਰੰਪ ਉਸ ਦੀ ਮੰਗ ਕਿਉਂ ਨਾ ਕਰਨ। ਪ੍ਰਧਾਨ ਮੰਤਰੀ ਸ਼ਿੰਜ਼ੋ ਐਬੇ ਨੇ ਇਹ ਉਹਨਾਂ ਦੀ ਵਿਰੋਧੀ ਪਾਰਟੀ ਡੈਮੋਕ੍ਰੇਟ ਪਾਰਟੀ ਦੇ ਪ੍ਰਧਾਨ ਰੈਨੋ ਦੇ ਸਵਾਲ ਦੇ ਜਵਾਬ ਦੇ ਵਿੱਚ ਦਿੱਤੀ। ਸ਼ਿੰਜ਼ੋ ਐਬੇ ਨੇ ਆਖਿਆ ਉਹਨਾਂ ਨੇ ਇਹ ਸਿਆਸੀ ਫੈਸਲਾ ਲਿਆ ਆ ਵੀ ਜਾਪਾਨ ਦੀ ਮਿਲਟਰੀ ਕਿਸੇ ਵੀ ਤਰੀਕੇ ਦੀ ਐਸੀ ਮਿਲਟਰੀ ਕਾਰਵਾਈ ਦੇ ਵਿੱਚ ਹਿੱਸਾ ਨਹੀਂ ਲਵੇਗੀ, ਤੇ ਜੇ USA ਇਸ ਦਾ ਜਵਾਬ ਮੰਗੇਗਾ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਉਣਗੇ ਵੀ ਜਾਪਾਨ ਇਸ ਫੌਜੀ ਕਾਰਵਾਈ 'ਚ ਕਿਉਂ ਸਾਥ ਨਹੀਂ ਦੇ ਰਿਹਾ। ਜ਼ਿਕਰਯੋਗ ਗੱਲ ਹੈ ਵੀ ਅਮਰੀਕਾ ਲਗਾਤਾਰ ਜਾਪਾਨ ਦੀ ਮਦਦ ਕਰ ਰਿਹਾ ਆ, ਜਿੱਥੇ ਚਾਈਨਾ ਜਾਪਾਨ ਦੇ ਪਾਣੀਆਂ ਦੇ ਵਿੱਚ ਅਤੇ ਕੁਝ ਆਈਲੈਂਡਸ ਦੇ ਉੱਤੇ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਆ, ਉੱਥੇ ਅਮਰੀਕਾ ਹਮੇਸ਼ਾ ਹੀ ਜਾਪਾਨ ਦਾ ਸਾਥ ਦਿੰਦਾ ਆ ਰਿਹਾ ਆ। ਪਿਛਲੇ ਦਿਨੀ ਰਾਸ਼ਟਰਪਤੀ ਡੋਨਾਲਡ ਟਰੰਪ ਉਹਨਾਂ ਨੇ ਇਹ ਆਖਿਆ ਸੀ ਜਦ ਵੀ ਜਾਪਾਨ ਅਤੇ US ਦੀ ਸਾਂਝੀ ਮਿਲਟਰੀ ਐਕਸਰਸਾਈਜ਼ ਹੁੰਦੀ ਆ ਤਾਂ ਉਹ ਟੋਕੀਓ ਨੂੰ ਆਖਣਗੇ ਵੀ ਜ਼ਿਆਦਾ ਇਸ ਦੇ ਵਿੱਚ ਲਾਗਤ ਲਾਉਣ, ਤੇ ਇਸ ਦੇ ਉੱਤੇ ਸ਼ਿੰਜ਼ੋ ਐਬੇ ਨੇ ਆਖਿਆ ਵੀ ਉਹ ਡੋਨਾਲਡ ਟਰੰਪ ਦੇ ਨਾਲ ਗੱਲ ਕਰਨਗੇ ਤਾਂ ਜੋ ਬਰਾਬਰ ਦੀ ਹੀ ਲਾਗਤ ਦੋਨਾਂ ਦੇਸ਼ਾਂ ਨੂੰ ਲੱਗੇ। ਪੈਲਸਤੀਨ ਨੇ ਅਜੇ ਦਾਅਵਾ ਕੀਤਾ ਹੈ ਵੀ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਜਿਨ੍ਹਾਂ ਨੇ ਆਪਣੇ ਅਖੀਰਲੇ ਕੁਝ ਘੰਟਿਆਂ ਦੇ ਵਿੱਚ $221 ਮਿਲੀਅਨ ਪੈਲਸਤੀਨ ਨੂੰ ਦਿੱਤੇ ਸੀ, ਉਸ ਦੇ ਉੱਤੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਫਰੀਜ਼ ਲਾ ਦਿੱਤੀ ਆ ਅਤੇ $221 ਮਿਲੀਅਨ ਦੇਣ ਤੋਂ ਅਮਰੀਕਾ ਹੁਣ ਪਿੱਛੇ ਹੱਥ ਖਿੱਚ ਰਿਹਾ ਆ। ਮੌਜੂਦਾ ਸਟੇਟ ਡਿਪਾਰਟਮੈਂਟ ਇਹ ਕਹਿ ਰਹੀ ਆ ਵੀ ਸਾਬਕਾ ਸੈਕਟਰੀ ਆਫ ਸਟੇਟ ਜੌਨ ਕੈਰੀ ਉਹਨਾਂ ਨੇ ਅਖੀਰ ਦੇ ਵਿੱਚ ਇਹ ਜਿਹੜੇ ਪੈਲਸਤੀਨ ਨੂੰ ਫੰਡ ਘੱਲੇ ਸੀ, ਜਿਸ ਦੇ ਉੱਤੇ ਬਹੁਤ ਸਾਰੇ ਕਾਂਗਰੈਸ਼ਨਲ ਰਿਪਬਲਿਕਨਜ਼ ਮਨਾ ਕਰ ਰਹੇ ਸੀ, ਉਸ ਦੇ ਉੱਤੇ ਵਿਚਾਰ ਕੀਤਾ ਜਾਵੇਗਾ ਅਤੇ ਸਮਾਂ ਆਉਣ ਤੇ ਹੀ ਇਸ ਪੇਮੈਂਟ ਨੂੰ ਪੈਲਸਤੀਨ ਤੱਕ ਘੱਲਿਆ ਜਾਵੇਗਾ। ਇਹ ਵੀ ਕੋਈ ਪੱਕੀ ਗੱਲ ਨਹੀਂ ਆ ਵੀ ਪੈਲਸਤੀਨ ਨੂੰ ਇਹ ਰਾਸ਼ੀ ਹੁਣ ਮਿਲੇ। ਜੇ ਇਸ ਰਾਸ਼ੀ ਨੂੰ ਛੱਡ ਦਿੱਤਾ ਜਾਵੇ ਤਾਂ 2016 ਦੇ ਵਿੱਚ ਅਮਰੀਕਾ ਦੀ ਸਰਕਾਰ ਦੇ ਵੱਲੋਂ $250 ਮਿਲੀਅਨ ਪੈਲਸਤੀਨ ਅਥਾਰਟੀਜ਼ ਨੂੰ ਦਿੱਤਾ ਜਾ ਚੁੱਕਾ ਆ, ਜਿਸ ਦੇ ਵਿੱਚ $180 ਮਿਲੀਅਨ US ਏਡ ਦੇ ਲਈ, $25 ਮਿਲੀਅਨ ਪੈਲਸਤੀਨ ਦੇ ਹਸਪਤਾਲਾਂ ਦੇ ਲਈ ਅਤੇ $45 ਮਿਲੀਅਨ ਇਜ਼ਰਾਈਲ ਦੇ ਕੋਲੋਂ ਪੈਲਸਤੀਨ ਨੇ ਜੋ ਤੇਲ ਖਰੀਦਿਆ ਆ ਉਸ ਦੇ ਲਈ ਦਿੱਤਾ ਗਿਆ ਆ। ਸੋ ਤੇ ਸੁਣ ਰਹੇ ਸੀ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ ਦਿੰਦੇ ਹਾਂ। ਸ਼ੁਰੂਆਤ ਕਰਦੇ ਹਾਂ ਵੈਦਰ ਰਿਪੋਰਟ ਤੋਂ, ਜਿੱਥੇ ਕਿ ਵੀਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ 57 ਡਿਗਰੀ ਹਾਈ 37 ਡਿਗਰੀ ਲੋ, ਸੈਨ ਫਰਾਂਸਿਸਕੋ ਵਿੱਚ 53 ਡਿਗਰੀ ਹਾਈ 42 ਡਿਗਰੀ ਲੋ, ਸੈਕਰਾਮੈਂਟੋ 'ਚ 54 ਡਿਗਰੀ ਹਾਈ 32 ਡਿਗਰੀ ਲੋ, ਯੂਬਾ ਸਿਟੀ ਵਿੱਚ 55 ਡਿਗਰੀ ਹਾਈ 33 ਡਿਗਰੀ ਲੋ, ਸਟਾਕਟਨ ਵਿੱਚ 55 ਡਿਗਰੀ ਹਾਈ 32 ਡਿਗਰੀ ਲੋ, ਟ੍ਰੇਸੀ ਵਿੱਚ 53 ਡਿਗਰੀ ਹਾਈ 35 ਡਿਗਰੀ ਲੋ, ਮੋਡੈਸਟੋ ਵਿੱਚ 55 ਡਿਗਰੀ ਹਾਈ 35 ਡਿਗਰੀ ਲੋ, ਫ੍ਰੈਸਡੋ ਵਿੱਚ 53 ਡਿਗਰੀ ਹਾਈ 36 ਡਿਗਰੀ ਲੋ, ਬੇਕਰਸਫੀਲਡ ਵਿੱਚ 55 ਡਿਗਰੀ ਹਾਈ 36 ਡਿਗਰੀ ਲੋ, ਲਾਸ ਐਂਜਲਸ ਦੇ ਵਿੱਚ 64 ਡਿਗਰੀ ਹਾਈ 44 ਡਿਗਰੀ ਲੋ, ਟਰਕੀ ਵਿੱਚ 31 ਡਿਗਰੀ ਹਾਈ 11 ਡਿਗਰੀ ਲੋ, ਸਾਊਥ ਲੇਕ ਟਾਹੋ ਦੇ ਵਿੱਚ 32 ਡਿਗਰੀ ਹਾਈ 12 ਡਿਗਰੀ ਲੋ, ਪੋਰਟਲੈਂਡ ਓਰੇਗਨ 'ਚ 48 ਡਿਗਰੀ ਹਾਈ 32 ਡਿਗਰੀ ਲੋ, ਸਿਆਟਲ ਵਾਸ਼ਿੰਗਟਨ ਵਿੱਚ 48 ਡਿਗਰੀ ਹਾਈ 35 ਡਿਗਰੀ ਲੋ, ਫਲੈਗਸਟਾਫ ਐਰੀਜ਼ੋਨਾ 'ਚ 27 ਡਿਗਰੀ ਹਾਈ 7 ਡਿਗਰੀ ਲੋ, ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 26 ਡਿਗਰੀ ਹਾਈ 13 ਡਿਗਰੀ ਲੋ, 40% ਚਾਂਸ ਨੇ ਬਰਫ਼ ਪੈਣ ਦੇ, ਸ਼ਿਕਾਗੋ ਇਲੀਨੋਇਸ ਦੇ ਵਿੱਚ 35 ਡਿਗਰੀ ਹਾਈ 25 ਡਿਗਰੀ ਲੋ, ਨਿਊਯਾਰਕ ਦੇ ਵਿੱਚ 53 ਡਿਗਰੀ ਹਾਈ 37 ਡਿਗਰੀ ਲੋ, 50% ਚਾਂਸ ਨੇ ਮੀਂਹ ਪੈਣ ਦੇ, ਟੋਰਾਂਟੋ ਕੈਨੇਡਾ 'ਚ 5 ਡਿਗਰੀ ਸੈਲਸੀਅਸ ਹਾਈ -1 ਡਿਗਰੀ ਸੈਲਸੀਅਸ ਲੋ, ਵਿਨੀਪੈਗ ਕੈਨੇਡਾ 'ਚ -7 ਡਿਗਰੀ ਸੈਲਸੀਅਸ ਹਾਈ -12 ਡਿਗਰੀ ਸੈਲਸੀਅਸ ਲੋ, ਕੈਲਗਰੀ ਕੈਨੇਡਾ 'ਚ 6 ਡਿਗਰੀ ਸੈਲਸੀਅਸ ਹਾਈ -4 ਡਿਗਰੀ ਸੈਲਸੀਅਸ ਲੋ, ਵੈਨਕੂਵਰ ਵਿੱਚ 6 ਡਿਗਰੀ ਸੈਲਸੀਅਸ ਹਾਈ 3 ਡਿਗਰੀ ਸੈਲਸੀਅਸ ਲੋ, ਅੰਮ੍ਰਿਤਸਰ ਪੰਜਾਬ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ 8 ਡਿਗਰੀ ਸੈਲਸੀਅਸ ਲੋ, ਮੈਲਬਰਨ ਆਸਟ੍ਰੇਲੀਆ ਦੇ ਵਿੱਚ 26 ਡਿਗਰੀ ਸੈਲਸੀਅਸ ਹਾਈ 13 ਡਿਗਰੀ ਸੈਲਸੀਅਸ ਲੋ, ਲੰਡਨ UK ਦੇ ਵਿੱਚ 3 ਡਿਗਰੀ ਸੈਲਸੀਅਸ ਹਾਈ -1 ਡਿਗਰੀ ਸੈਲਸੀਅਸ ਲੋ, ਬਰਲਿਨ ਜਰਮਨੀ ਦੇ ਵਿੱਚ 2 ਡਿਗਰੀ ਸੈਲਸੀਅਸ
ਸੈਲਸੀਅਸ ਹਾਈ -3 ਡਿਗਰੀ ਸੈਲਸੀਅਸ ਲੋ। ਪੈਰਿਸ ਫਰਾਂਸ ਦੇ ਵਿੱਚ 4 ਡਿਗਰੀ ਸੈਲਸੀਅਸ ਹਾਈ -1 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਤੇ ਸਰੋਤੋ ਇਹ ਸੀਗੀ ਵੈਦਰ ਰਿਪੋਰਟ। ਹੁਣ ਤੁਹਾਨੂੰ ਸਟਾਕ ਮਾਰਕੀਟ ਐਕਸਚੇਂਜ ਬਾਰੇ ਦੱਸਦੇ ਹਾਂ। ਸ਼ੁਰੂਆਤ ਕਰਦੇ ਹਾਂ ਡਾਓ ਜੋਨਸ ਤੋਂ, ਜਿੱਥੇ ਕਿ ਬੁੱਧਵਾਰ ਦੀ ਕਲੋਜ਼ਿੰਗ ਤੱਕ ਡਾਓ ਜੋਨਸ ਪਹਿਲੀ ਵਾਰੀ 20,000 ਦੇ ਆંકੜੇ ਨੂੰ ਪਾਰ ਕੀਤਾ। 155 ਪੁਆਇੰਟਾਂ ਦਾ ਵਾਧਾ ਹੋਇਆ। 20,068 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ ਵੀ 55 ਪੁਆਇੰਟ ਵਧੇ, 5656 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 18 ਪੁਆਇੰਟਾਂ ਦਾ ਵਾਧਾ ਹੋਇਆ। 2,298 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ 5000 ਦੇ ਵਿੱਚ 191 ਪੁਆਇੰਟ ਵਧੇ, 24,070 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 68 ਰੁਪਏ 1 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 52 ਰੁਪਏ 8 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 85 ਰੁਪਏ 93 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 51 ਰੁਪਏ 48 ਪੈਸੇ, ਇੱਕ ਯੂਰੋ ਦੀ ਕੀਮਤ 73 ਰੁਪਏ 18 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 49 ਰੁਪਏ 69 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 48 ਰੁਪਏ 11 ਪੈਸੇ, ਇੱਕ ਬਹਿਰੀਨ ਦੇ ਦਿਨਾਰ ਦੀ ਕੀਮਤ 180 ਰੁਪਏ 40 ਪੈਸੇ, ਇੱਕ ਕੁਵੈਤ ਦੇ ਦਿਨਾਰ ਦੀ ਕੀਮਤ 223 ਰੁਪਏ 7 ਪੈਸੇ ਰਹੀ ਤੇ ਇੱਕ US ਡਾਲਰ $1.31 ਕੈਨੇਡੀਅਨ ਡਾਲਰ ਰਿਹਾ। ਸੋਨੇ ਦਾ ਭਾਅ $1,198.29 ਪ੍ਰਤੀ ਆਉਂਸ, ਚਾਂਦੀ ਦਾ ਭਾਅ $16.92 ਪ੍ਰਤੀ ਆਉਂਸ ਰਿਹਾ। ਤੇ ਸਰੋਤੋ ਇੱਥੇ ਹੀ ਸਾਡਾ ਅੱਜ ਦਾ ਅਪਡੇਟ ਅਮਰੀਕਾ ਖਬਰਾਂ ਦਾ ਇਹ ਬੁਲੇਟਿਨ ਹੁਣ ਸਮਾਪਤ ਹੁੰਦਾ ਆ। ਹੁਣ ਮੈਨੂੰ ਰਾਜਕਰਮਜੀਤ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।